ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਜਿਮੀ ਕਿਮਲ ਜਿਸ ਦਾ ਕੱਲ ਨਾਮ ਉੱਠਦਿਆਂ ਸਾਰ ਹੀ ਜਿਹੜੀ ਫਸਟ ਲੇਡੀ ਮਿਲਾਨੀਆ ਟਰੰਪ ਨੇ ਲਿਆ ਸੀਗਾ ਵੀ ਕਹਿੰਦੇ ਵੀ ਇਹਨੂੰ ਫਾਇਰ ਕਰੋ ਵੀ ਇਹਨੇ ਜਿਹੜਾ ਜੀ ਜੋਕ ਕਰਦਾ ਆ ਤੇ ਸਾਡੇ ਪਰਿਵਾਰ ਦੇ ਉਲਟ ਇਸ ਤਰੀਕੇ ਦੇ ਨਾਲ ਇਹ ਬੋਲਿਆ ਆ ਐਕਸਪੈਕਟੈਂਟ ਵਿਡੋ ਦੇ ਨਾਂ ਦੇ ਉੱਤੇ ਜਿਹੜਾ ਇੱਕ ਜੋਕ ਕੀਤਾ ਸੀ ਉਸ ਨੂੰ ਲੈ ਕੇ ਜਿਹੜਾ ਉਹ ਰੌਲਾ ਪਿਆ ਆ। ਇਹ 5 ਦਿਨ ਪਹਿਲਾਂ ਉਸਨੇ ਇਹ ਜੋਕ ਕੀਤਾ ਸੀਗਾ ਪਰ ਜਿਮੀ ਕਿਮਲ ਨੇ ਅੱਜ ਉਸਦਾ ਜਿਹੜਾ ਆਪਣੇ ਕੱਲ ਵਾਲੇ ਰਾਤ ਵਾਲੇ ਸ਼ੋਅ 'ਚ ਫਿਰ ਜਵਾਬ ਜਿਹੜਾ ਉਹ ਦਿੱਤਾ। ਕਹਿੰਦਾ ਵੀ 5 ਦਿਨ ਪਹਿਲਾਂ ਮੈਂ ਜੋਕ ਕੀਤਾ ਸੀ, ਉਦੋਂ ਤਾਂ ਰੌਲਾ ਕੋਈ ਨਹੀਂ ਕਿਸੇ ਨੇ ਜਿਹੜਾ ਉਹ ਪਾਇਆ ਤੇ ਨਾ ਹੀ ਕਹਿੰਦਾ ਵੀ ਉਸ ਗੱਲ ਦੇ ਨਾਲ ਕੋਈ ਇਦਾਂ ਦੀ ਗੱਲ ਸੀ ਵੀ ਮੈਂ ਕਹਿ ਰਿਹਾ ਸੀਗਾ ਵੀ ਹਿੰਸਾ ਜਿਹੜੀ ਉਹ ਤੁਸੀਂ ਕਰੋ। ਕਹਿੰਦੇ ਵੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਵਾਲੇ ਨਾਲ ਗੱਲ ਕਰਨੀ ਚਾਹੀਦੀ ਵੀ ਉਹ ਜਿਸ ਤਰੀਕੇ ਦਾ ਨਾਪ ਸ਼ਨਾਪ ਤੇ ਲੋਕਾਂ ਦੇ ਉਲਟ ਹਿੰਸਾ ਭੜਕਾਉਣ ਵਾਲੀਆਂ ਗੱਲਾਂ ਕਰਦੇ ਆ ਵੀ ਉਹਨਾਂ ਨੂੰ ਵੀ ਜਿਹੜਾ ਉਹ ਤੁਸੀਂ ਨਾਲ ਦੇ ਨਾਲ ਜਿਹੜਾ ਉਹ ਸਮਝਾਓ। ਟਰੰਪ ਹੁਣਾਂ ਨੇ ਵੀ ਕੱਲ ਫਿਰ ਦੁਬਾਰਾ ਜਿਹੜਾ ਮਿਲਾਨੀਆ ਟਰੰਪ ਦੇ ਉਸ ਬਿਆਨ ਤੋਂ ਬਾਅਦ 'ਚ ਇਸ ਮਸਲੇ ਨੂੰ ਜਿਹੜਾ ਉਹ ਚੱਕਿਆ ਤੇ ਉਹਨਾਂ ਨੇ ਵੀ ਕਿਹਾ ਵੀ ਇਹ ਡਿਸਪਿਕੇਬਲ ਆ ਜਿਹੜੀ ਆ ਕਾਲ ਟੂ ਵਾਇਲੈਂਸ ਆ ਵੀ ਇਸਨੇ ਹਿੰਸਾ ਭੜਕਾਉਣ ਵਾਲੀ ਗੱਲ ਜਿਹੜੀ ਇਸ ਦੇ ਵਿੱਚ ਕੀਤੀ ਜਿਹੜੀ ਉਹ ਹੈਗੀ ਆ। ਜਿਹੜਾ ਕਿਮਲ ਆ ਉਸਨੇ ਆਪਣੇ ਜਿਹੜੇ ਮੋਨੋਲੋਗ ਦੇ ਵਿੱਚ ਕਿਹਾ ਵੀ ਇਹ ਇੱਕ ਲਾਈਟ ਰੋਸਟ ਜੋ ਸੀਗਾ ਵੀ ਉਹ ਆਪ 80 ਸਾਲ ਦਾ ਆ ਤੇ ਉਹਦੇ ਨਾਲੋਂ ਇਹ ਕਈ ਦਰਜੇ ਜਿਹੜੀ ਉਹ ਯੰਗ ਹੈਗੀ ਆ ਤੇ ਕਹਿੰਦੇ ਵੀ ਕੋਈ ਇਨ ਐਨੀ ਸਟ੍ਰੈਚ ਆਫ ਡੈਫੀਨੇਸ਼ਨ ਮੈਂ ਕਿਸੇ ਨੂੰ ਅਸੈਸੀਨੇਸ਼ਨ ਕਰਨ ਦੇ ਲਈ ਇਹ ਗੱਲ ਜਿਹੜੀ ਨਹੀਂ ਸੀ ਜਿਹੜੀ ਉਹ ਆਖੀ। ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਜਿਹੜੀ ਆ ਹਰਜੋਤ ਸਿੰਘ ਜੀ ਕੀਤੀ ਸੀਗੀ। ਟਰੰਪ ਤੇ ਕਿਮਲ ਦਾ ਜਿਹੜਾ ਉਹ ਕਲੈਸ਼ ਹੋਇਆ ਸੀ ਇਸ ਨੂੰ ਆਫ ਏਅਰ ਵੀ ਜਿਹੜਾ ਕਰ ਦਿੱਤਾ ਗਿਆ ਸੀਗਾ ਕਈ ਰਾਤਾਂ ਦੇ ਲਈ ਪਰ ਬਾਅਦ ਦੇ ਵਿੱਚ ਇਵੈਂਚੁਅਲੀ ਮੁੜ ਦੁਬਾਰਾ ਇਸ ਨੂੰ ਜਿਹੜੀ ਆ ਉਹ ਕਹਿ ਲਓ ਵੀ ਜਗ੍ਹਾ ਆ ਉਹ ਮਿਲ ਗਈ ਸੀਗੀ। ਸਤੰਬਰ ਦੇ ਸ਼ੁਰੂ 'ਚ ਇਸ ਨੂੰ ਆਫ ਏਅਰ ਕੀਤਾ ਸੀ ਤੇ ਫਿਰ 23 ਸਤੰਬਰ ਨੂੰ ਮੁੜ ਦੁਬਾਰਾ ਔਨ ਏਅਰ ਜਿਹੜਾ ਉਹ ਆ ਗਿਆ ਸੀਗਾ। ਕਿਮਲ ਦੇ ਜੋਕ ਦੀ ਜਿਹੜੀ ਆ ਹੁਣ ਕ੍ਰਿਟਿਸਿਜ਼ਮ ਹੋਰ ਵੀ ਪਾਸੇ ਤੋਂ ਜਿਹੜੀ ਉਹ ਆ ਰਹੀ ਆ। US ਦੀ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਉਸਨੇ ਵੀ ਜਿਹੜਾ ਉਹ ਕਿਹਾ ਵੀ ਇਸ ਨੇ ਲੈਜਿਟਿਮਾਈਜ਼ ਕੀਤੀ ਆ ਵਾਇਲੈਂਸ ਜਿਹੜੀ ਉਹ ਕਰਨ ਦੇ ਲਈ ਤੇ ਕਹਿੰਦੇ ਵੀ ਹੂ ਇਨ ਦ ਰਾਈਟ ਮਾਈਂਡ ਸੇਜ਼ ਵੀ ਵਾਈਫ ਗਲੋ ਕਰ ਰਹੀ ਆ ਵੀ ਉਹਦੇ ਘਰ ਵਾਲੇ ਦਾ ਜਿਹੜਾ ਪੋਟੈਂਸ਼ੀਅਲ ਮਰਡਰ ਆ ਉਹ ਹੁਣ ਜਿਹੜਾ ਹੋ ਜਾ ਰਿਹਾ ਹੋਵੇ। ਨੈਸ਼ਨਲ ਰਿਲੀਜੀਅਸ ਬ੍ਰੌਡਕਾਸਟਰਸ ਐਸੋਸੀਏਸ਼ਨ ਉਹਨਾਂ ਨੇ FEC ਫੈਡਰਲ ਇਲੈਕਸ਼ਨ ਕਮਿਸ਼ਨ ਦੇ ਕੋਲ ਕੰਪਲੇਂਟ ਫਾਈਲ ਕੀਤੀ ਆ ਵੀ ਕਹਿੰਦੇ ਵੀ ਇਨਵੈਸਟੀਗੇਟ ਕਰੋ ABC ਨੂੰ ਇਸ ਨੂੰ ਜਿਹੜਾ ਉਹ ਤੁਸੀਂ ਇਨਵੈਸਟੀਗੇਟ ਕਰੋ ਵੀ ਅਸੀਂ ਪੈਟਰਨ ਦੇਖ ਰਹੇ ਹਾਂ ਵਾਇਲੈਂਸ ਦਾ। ਉੱਦਾਂ ਟਰੰਪ ਹੁਣਾਂ ਦੇ ਆਪਣੇ ਜਿਹੜੇ ਮੂੰਹਾਂ ਚੋਂ ਫੁੱਲ ਤਾਂ ਨਹੀਂ ਉਹਨਾਂ ਦੇ ਮੂੰਹੋਂ ਵੀ ਇਦਾਂ ਦੀਆਂ ਹੀ ਚੀਜ਼ਾਂ ਜਿਹੜੀਆਂ ਅਕਸਰ ਕਿਰਦੀਆਂ ਰਹਿੰਦੀਆਂ ਆ। ਜਦੋਂ ਮੂਲਰ ਮਰਿਆ ਸੀਗਾ ਉਹ ਕਹਿੰਦਾ ਵੀ ਮਰਿਆ ਚੰਗਾ ਹੀ ਹੋਇਆ। ਲੋਕਾਂ ਦੇ ਪ੍ਰਤੀ ਹੈਲ ਹੋਲ ਤੇ ਹੋਰ ਇਦਾਂ ਦੀਆਂ ਅਨਾਪ ਸ਼ਨਾਬ ਰੇਸਿਸਟ ਰਿਮਾਰਕ F ਵਰਡ ਵਰਤਣਾ ਉਹ ਆਮ ਮਰਾ ਦੀ ਜਿਹੜੀ ਆ ਟਰੰਪ ਹੁਣਾਂ ਦੀ ਜਿਹੜੇ ਕਿਰਦਾਰ ਦੇ ਵਿੱਚ ਇਸ ਟਾਈਮ ਜਿਹੜਾ ਉਹ ਆ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ ਪਰ ਜਿਮੀ ਕਿਮਲ ਕਹਿੰਦਾ ਜੀ ਮੈਂ ਕੁਝ ਗਲਤ ਨਹੀਂ ਕੀਤਾ, ਇਹ ਜੋਕ ਤਾਂ 5 ਦਿਨ ਪੁਰਾਣਾ ਆ। ਹੁਣ ਇਹ ਮੁੱਦਾ ਜਿਹੜਾ ਇਹਨਾਂ ਨੇ ਜਾਣ ਬੁੱਝ ਕੇ ਇਸ ਅਟੈਂਪਟ ਤੋਂ ਬਾਅਦ ਇਸ ਜਿਹੜੀ ਗੋਲੀ ਕਾਂਡ ਹੋਇਆ ਆ ਅਸੈਸੀਨੇਸ਼ਨ ਅਟੈਂਪਟ ਜਿਹੜਾ ਹੋਇਆ ਆ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਚੁੱਕ ਲਿਆ। ਬਿਲਕੁਲ ਜਿਮੀ ਕਿੰਬਲ ਕਹਿੰਦਾ ਵੀ ਮੈਂ ਤਾਂ ਜੋਕ ਕਰਦਾ ਆ। ਲੋਕ ਵੀ ਇਹ ਕਹਿੰਦੇ ਵੀ ਉਹ ਜੋਕ ਕਰਦਾ, ਉਹਦਾ ਕੰਮ ਹੀ ਜੋਕ ਕਰਨਾ ਆ ਤੇ ਲੋਕਾਂ ਨੂੰ ਹਸਾਉਣਾ ਹੈਗਾ ਆ। ਪਰ ਦੂਸਰੇ ਪਾਸੇ ਜੇ ਉਹ ਵਾਇਲੈਂਸ ਦੀ ਗੱਲ ਕਰਦੇ ਆ, ਉਹਨੇ ਇਹ ਕਹਿ ਦਿੱਤਾ ਵੀ ਉਹ ਫਿਊਚਰ ਵਿਡੋ ਹੋ ਸਕਦੀ ਆ। ਹਾਲਾਂਕਿ ਉਸ ਟਾਈਮ ਤੇ ਇਦਾਂ ਦੀ ਗੋਲੀ ਨਹੀਂ ਚੱਲੀ ਸੀ ਤੇ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜੋ ਉਹਦੇ ਸਪੋਰਟਰਸ ਆ ਉਹ ਇਹ ਕਹਿ ਰਹੇ ਆ ਵੀ ਟਰੰਪ ਤਾਂ ਐਜ਼ ਏ ਪ੍ਰੈਜ਼ੀਡੈਂਟ ਲੋਕਾਂ ਨੂੰ ਥ੍ਰੈਟ ਕਰ ਰਿਹਾ ਹੈ ਵੀ ਅਸੀਂ ਜੀ ਪੂਰੀ ਸਿਵਲਾਈਜੇਸ਼ਨ ਖਤਮ ਕਰ ਦੇਣੀ ਆ, ਅਸੀਂ ਇਹਨਾਂ ਦੇ ਲੀਡਰ ਮਾਰ ਦੇਣੇ ਆ। ਸੋ ਉਹ ਵਾਇਲੈਂਸ ਤਾਂ ਵੀ ਟਰੰਪ ਹੁਣੀ ਫੈਲਾ ਰਿਹਾ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜੇ ਕਿੰਬਲ ਨੇ ਇਹ ਕਿਹਾ ਜਿਹੜੀ ਉਹਦੀ ਵਾਈਫ ਹੈਗੀ ਆ ਮਲਾਨੀਆ ਟਰੰਪ ਨੂੰ ਇੱਕ ਮੈਸੇਜ ਦੇ ਵਿੱਚ ਵੀ ਜੇ ਵਾਇਲੈਂਸ ਰੋਕਣੀ ਆ ਤਾਂ ਆਪਣੇ ਹਸਬੈਂਡ ਨੂੰ ਕਹੋ ਵੀ ਉੱਥੋਂ ਸ਼ੁਰੂ ਕਰੋ ਤੇ ਵੀ ਮੈਂ ਸਭ ਤੋਂ ਪਹਿਲਾਂ ਰੋਕਣ ਵਾਲਾ ਹੋਊਗਾ। ਕਹਿੰਦਾ ਮੈਂ ਤਾਂ ਪਹਿਲਾਂ ਤੋਂ ਹੀ ਕਹਿ ਰਿਹਾ ਵੀ ਗਨ ਵਾਇਲੈਂਸ ਦੇ ਮੈਂ ਅਗੇਂਸਟ ਹੈਗਾ ਆ। ਸੋ ਮੈਂ ਬਹੁਤ ਵਾਰ ਗਨ ਵਾਇਲੈਂਸ ਦੇ ਅਗੇਂਸਟ ਬੋਲਿਆ ਹੈਗਾ ਆ। ਸੋ ਜਿਸ ਤੇ ਸਟ੍ਰੈਸਫੁਲ ਐਕਸਪੀਰੀਅੰਸ ਰਿਹਾ ਆ ਫਸਟ ਲੇਡੀ ਦੇ ਲਈ ਤੇ ਉਹਨੂੰ ਆਪਣੇ ਹਸਬੈਂਡ ਨੂੰ ਮਨਾਉਣਾ ਚਾਹੀਦਾ ਆ ਤੇ ਉਹ ਉਦਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਆ ਉਹ ਨਾ ਦੇਵੇ। ਜੀ